अस्सलाम वालेकुम जी। ਅਸੀਂ ਅੱਜ ਇੱਕ ਫਸਲ ਸਾਡੇ ਖੇਤਾਂ ਚੋਂ ਜਾਰੀ ਆ ਬਾਏ ਬਾਏ ਟਾਟਾ ਕਰਨ ਲੱਗੇ ਆ ਇੱਕ ਫਸਲ ਨੂੰ ਤੇ ਇੱਕ ਫਸਲ ਨਵੀਂ ਆ ਰਹੀ ਆ। ਅੱਜ ਦੋਵਾਂ ਫਸਲਾਂ ਤੁਹਾਨੂੰ ਦੱਸਣਾ। ਜਿਹੜੀਆਂ ਮਿਰਚਾਂ ਤੁਸੀਂ ਆ ਦੇਖ ਰਹੇ ਆ ਵੀ ਅਸੀਂ ਅੱਜ ਸਵਾਈ ਕਰ ਰਹੇ ਆ, ਤੜਾ ਕੇ ਤੋੜੇ ਭਰ ਲਏ ਆ ਸਰਦਾਰ ਫਾਰਮ ਦੇ। ਤੇ ਇਹ ਮਿਰਚਾਂ ਦੀ ਆਖਰੀ ਤੜਾਈ ਸੀ। ਅੱਜ ਮਿਰਚਾਂ ਅਸੀਂ ਉਜਾੜਤੀਆਂ। ਆਜੋ ਰਾਣਾ ਸਾਹਿਬ, ਮਿਰਚਾਂ ਅਸੀਂ ਉਜਾੜਤੀਆਂ ਅੱਜ। ਅਸੀਂ ਉਹ ਬੀਬੀਆਂ ਭੈਣਾਂ ਨੂੰ ਕਿਹਾ ਵੀ ਆਪਣੀਆਂ ਵੱਢ ਕੇ ਲੈ ਜਾਓ। ਜਿਹੜਾ ਮਿਰਚਾਂ ਦਾ ਬਾਲਣ ਆ ਨਾ ਤਵੀ 'ਚ ਫੂਕਣ ਨੂੰ ਬਹੁਤ ਸੋਹਣਾ ਬਾਲਣ ਆ। ਕਈ ਰੇੜੇ ਭਰ ਭਰ ਕੇ ਬੰਦੇ ਲੈ ਜਾਂਦੇ ਜਿੱਦਾਂ ਕਦੀ ਨਰਮੇ ਦਾ ਬਾਲਣ ਹੁੰਦਾ ਸੀ। ਸਾਡੇ ਤਾਂ ਨਰਮਾ ਹੁਣ ਇੱਥੇ ਹੁੰਦਾ ਨਹੀਂ, ਉਹ ਫੋਟਾਬਾਸ ਵਾਲੇ ਪਾਸੇ ਉਸ ਪਾਸੇ ਸਾਰਾ ਨਰਮਾ ਹੁੰਦਾ। ਸਾਡੇ ਇੱਥੇ ਹੁਣ ਘਟ ਗਿਆ, ਲਾਇਆ ਹੋਇਆ ਹੈ ਪਰ ਘੱਟ ਬੰਦਿਆਂ ਨੇ ਲਾਇਆ। ਇਹਨੂੰ ਦੱਬ ਕੇ ਰੱਖਿਓ, ਚੱਲ ਜੂ। ਤੇ ਇਹ ਮਿਰਚਾਂ ਦੀ ਆਖਰੀ ਤੜਾਈ ਸੀਗੀ। ਮਿਰਚਾਂ ਤੋਂ ਅਸੀਂ ਫਾਰਗ ਹੋ ਗਏ, ਹੁਣ ਖੇਤ ਵਿਹਲਾ ਕਰਾਂਗੇ। ਤੇ ਇੱਕ ਫਸਲ ਅੱਜ ਅਸੀਂ ਅੱਜੋ ਹੀ ਲਾ ਰਹੇ ਹਾਂ ਨਵੀਂ, ਤੇ ਲਾ ਵੀ ਉਹ ਕਿਹੜੇ ਤਰੀਕੇ ਨਾਲ ਰਹੇ ਆ ਉਹ ਸਾਰਾ ਤੁਹਾਨੂੰ ਦਿਖਾਉਂਦੇ ਆ ਤੇ ਉਹਦੀ ਗੱਲਬਾਤ ਦੱਸਦੇ ਆ। ਰਾਣਾ ਸਾਹਿਬ ਤੁਸੀਂ ਕੋਈ ਗੱਲ ਕਰਨੀ ਕਰ ਲਓ। ਆ ਦੇਖੋ ਜੀ, ਇਹ ਕਹਿੰਦੇ ਨਹੀਂ ਇੱਕ ਫਸਲ ਖਤਮ ਹੋ ਰਹੀ ਆ ਤੇ ਇੱਕ ਫਸਲ ਲੱਗ ਰਹੀ ਆ। ਅੱਛਾ ਠੀਕ। ਤੇ ਇਹੀ ਯਾਨੀ ਕਿ ਜਿਹੜਾ ਨਾ ਜ਼ਮਾਨੇ ਦਾ ਵੀ ਦਸਤੂਰ ਆ, ਕੋਈ ਆ ਰਿਹਾ ਵਾ ਤੇ ਕੋਈ ਜਾ ਰਿਹਾ ਵਾ। ਆਏ ਹਾਏ 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 ਕੋ ਆ ਰਿਹਾ। ਚਲੋ ਚਲੀ ਦਾ ਮੇਲਾ ਜੀ, ਚਲੋ ਚਲੀ ਦਾ ਮੇਲਾ ਵਾ। ਤੇ ਇਹ ਪਰ ਇਹ ਹੈ ਕਿ ਹੁਣ ਕਹਿੰਦੇ ਨਹੀਂ ਕਿ ਵਿਹੜਾ ਸੁੰਜਾ ਨਹੀਂ ਹੋਣਾ ਚਾਹੀਦਾ ਵੀ ਇੱਕ ਫਸਲ ਖਤਮ ਹੋ ਰਹੀ ਆ ਤੇ ਨਵੀਂ ਫਸਲ ਦਾ ਆਗਾਜ਼ ਜਿਹੜਾ ਵਾ ਹੋ ਰਿਹਾ ਵਾ। ਹੋਇਆ ਇਦਾਂ ਵੀ ਪਹਿਲੇ 10 ਕੁ ਦਿਨ ਨਾ ਬਣਿਆ ਹਬਸ ਜਾਂ ਬਣਿਆ ਗੁੰਮਾ ਬਣਿਆ ਤੇ ਸਾਹ ਬੰਦ ਹੁੰਦਾ ਸੀ ਬੰਦਿਆਂ ਦਾ। ਗਰਮੀ ਬਣੀ ਆ, ਗਰਮੀ ਬੜੀ ਧੂੜਾਂ ਦੀ ਪਟੀਜੀ ਤੇ ਐਂ ਮੈਂ ਕਹਿੰਦਾ ਹਵਾ ਵੀ ਪੱਤਾ ਵੀ ਨਹੀਂ ਹਿਲਦਾ ਸੀ। ਤੇ ਬੰਦਿਆਂ ਦਾ ਬਲੱਡ ਵੱਧਦਾ ਸੀ। ਇੰਨੀ ਬੰਦਿਆਂ ਦੇ ਗਲ ਪੈਂਦੇ ਫਿਰਦੇ ਸੀ। ਮਾੜੀ ਜੀ ਗੱਲ ਪਿੱਛੇ ਕੋਈ ਕਿਸੇ ਦੇ ਗਲ ਪੈ ਗਿਆ, ਕੋਈ ਕਿਸੇ ਦੇ, ਸਾਰੀ ਦਿਹਾੜੀ ਮਰੂ ਬੰਦੇ, ਬਹੁਤ ਬੁਰੇ ਹਾਲਾਤ। ਅੱਛਾ ਫਿਰ ਰੱਬ ਦੀ ਕਰਨੀ ਹੋਈ ਬਈ ਬਦਲੀ ਆਈ ਨਾ ਤੇ ਉਹ ਬਰਸੀ, ਬੜੀ ਬਰਸੀ। 2 ਦਿਨ ਵਿੱਚੋਂ ਰਹੀ ਨਾ ਠੰਡ ਜੀ ਤੇ ਹਵਾ ਚੱਲੀ, ਬੰਦਿਆਂ ਦੀਆਂ ਦੰਦੀਆਂ ਨਿਕਲਣ, ਬੰਦੇ ਹੱਸ ਕੇ ਗੱਲਾਂ ਕਰਨ। ਅੱਛਾ ਉਹ 2 ਦਿਨ ਉਹ ਕੰਮ ਰਿਹਾ। ਅੱਜ ਫਿਰ ਕੰਮ ਤੱਪ ਗਿਆ। ਅੱਜ ਫਿਰ ਬੰਦੇ ਮੂੰਹ ਵੱਟ ਕੇ ਫਿਰ ਰਹੇ ਆ, ਮੂੰਹ ਪੂੰਝ ਕੇ ਨਾ ਬੰਦਿਆਂ ਨੇ ਮੂੰਹ ਛੇਲਿਆ ਆਪਣਾ ਸਾਫਿਆਂ ਨਾਲ। ਇਦਾਂ ਮੁੜਕਾ ਸੁੱਕਦਾ ਹੀ ਨਹੀਂ, 1 ਮਿੰਟ ਵੀ ਨਹੀਂ ਸੁੱਕਦਾ। ਨਾ ਕੋਈ ਝੱਗਾ ਸੁੱਕੇ ਨਾ ਮੁੜਕਾ ਸੁੱਕੇ। ਆ ਦੇਖ ਲਾ ਇਦਾਂ ਅਸੀਂ ਭਿੱਜੇ ਪਏ ਆ। ਸਵੇਰ ਦਾ ਅਸੀਂ ਉਹ ਪਾਣੀ ਪੂਣੀ ਸਿੱਧਾ ਕੀਤਾ ਵੀ ਜਿਹੜੀ ਫਸਲ ਅਸੀਂ ਲਾਉਣ ਲੱਗੇ ਆ, ਮੈਂ ਕਹਿੰਦਾ ਅਸੀਂ ਤੁਹਾਨੂੰ ਪਹਿਲੀ ਵਾਰੀ ਦਿਖਾ ਰਹੇ ਹਾਂ। ਤੁਸੀਂ ਖੁਸ਼ ਹੋ ਜਾਓਗੇ ਵੀ ਸਾਨੂੰ ਅੱਜ ਦਿਖਾਇਆ ਕੀ ਆ। ਇੱਕ ਫਸਲ ਜਾਰੀ ਹੈ, ਚਲੋ ਚਲੀ ਦਾ ਮੇਲਾ। ਇੱਕ ਫਸਲ ਆ ਰਹੀ ਹੈ। ਮਿਰਚਾਂ ਦੀ ਤੜਾਈ ਸੀ, ਮਿਰਚਾਂ ਦੀ ਆਖਰੀ ਤੜਾਈ ਸੀ। ਸੋਚਿਆ ਵੀ ਤੁਹਾਡੇ ਨਾਲ ਤੁਹਾਨੂੰ ਦੱਸ ਦਈਏ ਵੀ ਸਾਡੀ ਮਿਰਚਾਂ ਅੱਜ ਖਤਮ ਹੋ ਗਈਆਂ। ਆ ਤੁਸੀਂ ਦੇਖ ਰਹੇ ਆ ਟਮਾਟਰ ਵੀ ਖਤਮ ਆ। ਇਹਦਾ ਵੀ ਉਹ ਝੁਲਸ ਗਿਆ ਉਹਦੇ ਨਾਲ, ਕਰੇਲਾ ਵੀ ਗਰਮੀ ਨਾਲ ਝੁਲਸ ਗਿਆ। ਤੇ ਉਹ ਕਰੇਲਾ ਵੀ ਦਿਖਾ ਦੇ, ਕਰੇਲਾ ਵੀ ਝੁਲਸ ਗਿਆ ਗਰਮੀ ਨਾਲ, ਕਰੇਲਾ ਵੀ ਖਤਮ ਹੋ ਗਿਆ। ਸਿਰਫ ਹੁਣ ਕਾਲੀ ਤੋਰੀ ਆ। ਕਿਸੇ ਸ਼ਾਇਦ ਦੀ ਮਨਿਆਦ ਕੋਈ ਨਹੀਂ ਇੱਥੇ ਰਹਿਣਾ, ਸਦਾ ਕੋਈ ਨਹੀਂ, ਸਦਾ ਬਾਦਸ਼ਾਹੀ ਮੇਰੇ ਸੱਚੇ ਰੱਬ ਦੀ। ਜਾਨਦਾਰ ਸ਼ਾਇਦ ਕੋਈ ਵੀ ਹੈ ਨਾ ਖਤਮ ਹੋਣਾ। ਉਹਨੇ ਖਤਮ ਹੋਣਾ। ਤੇ ਭਾਵੇਂ ਪੌਦਾ, ਭਾਵੇਂ ਬੰਦਾ, ਭਾਵੇਂ ਡੰਗਰ। ਹਾਂਜੀ। ਤੇ ਅੱਛਾ ਆ ਮਿਰਚਾਂ ਦੀ ਗੱਲ ਹੋ ਗਈ। ਹੁਣ ਤੁਹਾਨੂੰ ਅਸੀਂ ਲੈ ਕੇ ਚੱਲੇ ਆ ਉਸ ਫਸਲ ਤੇ ਜਿਹੜੀ ਨਵੀਂ ਫਸਲ ਆ। ਟੂਬਲ ਅਸੀਂ ਚਾਲੂ ਕਰ ਲਿਆ, ਮਾੜਾ ਜਿਹਾ ਕੈਮਰਾ ਘੁਮਾ ਦੇ। ਟੂਬਲ ਅਸੀਂ ਚਾਲੂ ਕਰ ਲਿਆ। ਹੁਣ ਗਾਂ ਫਸਲ ਕਿਹੜੀ ਤੁਹਾਨੂੰ ਦਿਖਾਉਣ ਲੱਗੇ ਆ ਤੇ ਉਹ ਕਿੱਦਾਂ ਲਾਣੀ ਆ ਤੇ ਪਾਣੀ ਦਾ ਉਹਦੇ ਨਾਲ ਕਿਆ ਤਲਕ ਬਣਦਾ ਤੇ ਕਿਉਂ ਅਸੀਂ ਨਸ ਭੱਜ ਕੀਤੀ ਵੀ ਸਵੇਰੇ ਖਾਲਾ ਖੱਟ ਕੇ ਬੰਨੇ ਨੱਕੇ ਲਾ ਕੇ। ਤੇ ਆਓ ਚਲੀਏ ਹੁਣ ਤੁਹਾਨੂੰ ਮੈਂ ਉਹ ਦਿਖਾਣਾ। ਚਲੋ ਹਾਂਜੀ, ਅਸੀਂ ਜੀ ਪਹੁੰਚ ਗਏ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਫਸਲ ਜਾਰੀ ਆ ਤੇ ਦੂਸਰੀ ਆ ਰਹੀ ਆ। ਜਿਹੜੀ ਜਾਰੀ ਸੀ ਉਹ ਤੁਹਾਨੂੰ ਦਿਖਾਤੀ, ਜਿਹੜੀ ਨਵੀਂ ਆ ਰਹੀ ਆ ਉਹ ਦਿਖਾਉਣ ਲੱਗੇ ਆ। ਆ ਪਾਣੀ ਜੀ ਅਸੀਂ ਉਹ ਚਲਾਇਆ। ਸੋਲਰ ਦਾ ਫਾਇਦਾ ਇਹ ਆ ਵੀ ਆ ਦਿਨੇ ਆਪਣਾ ਕੰਮ ਕਰ ਰਹੇ ਆ। ਬਰੀਕੀ ਦਾ ਕੰਮ ਹੁੰਦਾ। ਸੈਲਜ ਵਾਸਤੇ ਅਸੀਂ ਮੱਕੀ ਲਾ ਰਹੇ ਆ, ਸੈਲਜ ਵਾਸਤੇ। ਤੇ ਉਹ ਮੱਕੀ ਦੇ ਚੋਪੇ ਲਾਣੇ ਸੀ। ਸਾਡੀ ਨਹਿਰ ਦੀ ਵਾਰੀ ਰਾਤ ਦੀ ਆ। ਹੁਣ ਰਾਤ ਨੂੰ ਕਿਹੜਾ ਚੋਪੇ ਲਾਵੇ। ਸੋਲਰ ਤੇ ਪੈਸੇ ਲੱਗੇ ਦਾ ਅੱਜ ਸਵਾਦ ਆ ਗਿਆ ਵੀ ਦਿਨੇ ਆਪ ਦਾ ਪਾਣੀ ਛੱਡਿਆ ਤੇ ਆ ਲਾ ਰਹੇ ਆ ਖਾਲੀਆਂ ਦੇ ਵਿੱਚ। ਹੁਣ ਪਾਣੀ ਨੂੰ ਵੱਤਰ ਚੜ ਗਿਆ ਤੇ ਹੁਣ ਅਸੀਂ ਬੀਜ ਲਾਉਣ ਲੱਗੇ ਆ। ਬੀਜ ਲਾਉਂਦੇ ਆ ਤੁਹਾਨੂੰ ਦਿਖਾਉਂਦੇ ਆ ਵੀ ਬੀਜ ਇਹਦਾ ਕਿੱਥੇ ਲੱਗਦਾ, ਕਿਵੇਂ ਲੱਗਦਾ। ਉਹ ਹੈਗਾ ਆਂਦੇ ਨਹੀਂ ਹੋਏ। ਇਹਦੇ ਵਿੱਚ ਬੀਜ ਕੋਈ ਹੈ 8.5 ਕਿਲੋ ਦੇ ਕਰੀਬ। ਲੇਕਿਨ ਇਹਦੇ ਵਿੱਚ ਅਹਿਮ ਗੱਲ ਇਹ ਕਿ 35,000 ਦਾਣਾ ਵਾ। ਇਹ 35,000 ਦਾਣਾ ਜਿਹੜਾ ਵਾ ਨਾ ਉਹਨੇ ਲੱਗਣਾ ਵਾ। ਤੇ ਕੋਈ ਜਦੋਂ ਲਾਗੇ ਕਰਕੇ ਦਿਖਾਈ ਹੱਥ 6 ਤੋਂ 7 ਇੰਚ ਦਾ ਜਿਹੜਾ ਵਾ ਨਾ ਉਹ ਪੌਦੇ ਤੋਂ ਪੌਦੇ ਦਾ ਫਾਸਲਾ ਹੋਣਾ। ਵਾਹ 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 ਵਾਹ। ਤੇ ਬਾਕੀ ਆ ਤੁਸੀਂ ਦੇਖ ਰਹੇ ਆ ਕਿ ਖੇਲ ਜਿਹੜੀ ਆ ਵੱਡੀ ਖੇਲ ਆ। ਤੇ ਹਾਂਜੀ ਰਾਣਾ ਸਾਹਿਬ ਤੁਹਾਨੂੰ ਬਰੀਕੀ ਦੀਆਂ ਗੱਲਾਂ ਦੱਸ ਰਹੇ ਸੀ ਵੀ ਇਹਦੇ ਚ 35,000 ਜਿਹੜਾ ਨਾ ਉਹ ਦਾਣਾ ਤੇ ਉਹ 8.5 ਕਿਲੋ ਦਾ ਵਜਨ ਆ। ਥੈਲੀ ਜਿਹੜੀ ਲਿਆਂਦੀ ਅਸੀਂ, ਥੈਲੀ ਦਿਖਾ ਨਹੀਂ ਸਕਦੇ ਫਿਰ ਕੰਪਨੀਆਂ ਇਤਰਾਜ਼ ਕਰਦੀਆਂ। ਤੇ ਅੱਜ ਦਾ ਬੀ ਲੱਗਦਾ ਦਿਖਾ ਰਹੇ ਆ ਤੁਹਾਨੂੰ। ਇਹ ਜਿਹੜੇ ਇਹਨਾਂ ਨੂੰ ਪਤਾ ਵੀ ਕਿੰਨੇ ਫਾਸਲੇ ਤੇ ਲਾਣੀ ਆ, ਕਿੱਦਾਂ ਲਾਣੀ ਆ। ਇਹ ਮੁੰਡੇ ਲਾਉਂਦੇ ਰਹਿੰਦੇ ਆ, ਕੋਈ ਨਵੇਂ ਨਹੀਂ, ਪੂਰੇ ਜ਼ਿਮੀਦਾਰ ਆ ਇਹ, ਜਾਣੀ ਜਾਣ ਹੈ। ਇਹਨਾਂ ਨੂੰ ਪਤਾ ਵੀ ਇਦਾਂ ਕਰਕੇ ਨਾ ਉਹ ਕਿੰਨੇ ਫਾਸਲੇ ਤੇ ਇਦਾਂ ਚੋਪੇ ਲਾਈ ਜਾਂਦੇ ਆ। ਮੱਕੀ ਦੇ ਇੱਕ ਦਾਣਾ ਲਾਣਾ। ਤੇ ਮੈਂ ਵੀ ਅੱਗੇ ਲਾਉਂਦਾ ਰਿਹਾ। ਹੁਣ ਮੈਂ ਕਿਹਾ ਵਿੱਚ ਤੁਹਾਨੂੰ
ਬਣਾ ਕੇ ਦਿਖਾ ਦੇਵਾਂ ਕਲਿੱਪ, ਤੇ ਫਿਰ ਮੈਂ ਵੀ ਲਾਣਾ ਨਾਲ ਲੱਗ ਕੇ। ਤੇ ਪਾਣੀ ਵੀ ਅਸੀਂ ਇੱਥੇ ਤੱਕ ਇਹਨਾਂ ਨੂੰ ਪਾਣੀ ਪਹੁੰਚਾ ਰਹੇ ਹਾਂ, ਖਾਲੀਆਂ ਖੁਲੀਆਂ 'ਚ ਨਾਲ ਨੱਕੂ ਸਿੱਧੇ ਕਰ ਰਹੇ ਹਾਂ, ਨਾਲ ਅਸੀਂ ਇਦਾਂ ਚੋਪੇ ਲਾਈ ਜਾ ਰਹੇ ਹਾਂ। ਆਏ ਹੁਣ ਤਕਰੀਬਨ ਤਰੀਕ ਹੋ ਗਈ ਹੈ 9, ਹਾਂਜੀ, ਤੇ 9 ਜੁਲਾਈ ਹੈ, ਜੁਲਾਈ ਅਗਸਤ ਤੇ ਸਤੰਬਰ ਇੰਸ਼ਾਅੱਲਾ ਤਾਲਾ ਅਕਤੂਬਰ ਦੇ ਸ਼ੁਰੂ ਚ ਜਿਹੜਾ ਵਾ ਨਾ ਮੇਰੀ ਕੌਲੀ ਲਿਆ ਦਿਓ ਬਈ। ਤਿਆਰ ਹੋ ਜਾਏਗੀ, ਤੇ ਫਿਰ ਇਹਦਾ ਬਣਾਵਾਂਗੇ ਸੈਲੇਜ, ਤੇ ਜਾਨਵਰਾਂ ਦੀ ਮੌਜ ਰਹੇਗੀ ਤੇ ਸਾਡੀ ਵੀ ਮੌਜ ਰਹੇਗੀ। ਤੇ ਹਾਂਜੀ, ਫਿਰ ਸੈਲਜ ਬਣਾਵਾਂਗੇ, ਜਿੱਦਾਂ ਮੱਕੀ ਨਿਕਲਦੀ ਆ ਨਾ ਫਿਰ ਉਦਾਂ ਤੁਹਾਨੂੰ ਦਿਖਾਉਂਦੇ ਆ। ਤੇ ਆਹ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਦੇ ਉਹੀ ਖੇਤ ਆ ਜਿਹਦੇ ਵਿੱਚ ਮੈਂ ਰੇਹ ਸਿੱਟਿਆ ਸੀ, ਉਦੋਂ ਤੁਹਾਨੂੰ ਦਿਖਾਇਆ ਸੀਗਾ। ਫਿਰ ਇਹਨੂੰ 5 ਸੀਆਂ ਲਾ ਕੇ ਨਾ ਉੱਤੇ ਸੁਹਾਗਾ ਮਾਰ ਕੇ, ਫਿਰ ਉੱਤੇ ਮੀਂਹ ਆ ਗਿਆ, ਮੀਂਹ ਤੋਂ ਫਿਰ ਇਹਨੂੰ ਵਾਹ ਕੇ ਤੇ ਬੰਨੇ ਕੱਢੇ ਆ ਬੰਨੂ ਦੇ ਨਾਲ। ਵੱਡਾ ਬੰਨੂ ਡਬਲ ਮੱਕੀ ਲੱਗ ਰਹੀ, ਦੋਵਾਂ ਪਾਸੇ ਬੰਨੇ ਤੇ ਲਾਣੀ ਆ, ਵੱਡੇ ਬੰਨੇ ਆ। ਫਿਰ ਦੁਆ ਕਰੋ ਵੀ ਉੱਗ ਪਵੇ ਚੰਗੀ, ਫਿਰ ਸੈਲਜ ਬਣਾ ਕੇ ਤੇ ਦੁੱਧ ਘਰੇ ਮੱਝਾਂ ਨੂੰ ਪਾ ਕੇ ਦੁੱਧ ਪੀਵਾਂਗੇ ਘਰੇ। ਅੱਛਾ ਜੀ ਸਰੋਇਆ ਸਾਹਿਬ, ਇਹਦੇ ਵਿੱਚ ਥੱਲੇ ਵੀ ਕੋਈ ਖੁਰਾਕ ਵੀ ਪਾਈ ਹੈ ਕਿ ਬੇਖੁਰਾਕਾ ਹੀ ਹੈ? ਨਹੀਂ, ਇਹਦੇ ਖੁਰਾਕ ਥੱਲੇ ਮੈਂ ਪਾਈਆਂ ਟਰਾਲੀਆਂ, ਤੇ 6 ਟਰਾਲੀਆਂ ਰੂੜੀ ਦੀਆਂ ਪਾਈਆਂ, ਤੇ ਬਾਕੀ ਇੱਕ ਹੇਠਲੀ ਖਾਦ ਹੁੰਦੀ ਆ ਉਹ 2 ਬੋਰੀਆਂ ਪਾਈਆਂ ਹੇਠਲੀ ਖਾਦ ਦੀਆਂ, ਤੇ ਉਤਲੀ ਹੁਣ ਉੱਤੇ ਪਾਣੀ ਆ, ਹੇਠਲੀ ਫਿਰ ਖੋਰ ਕੇ ਪਾਣੀ ਆ। ਬਸ ਬਥੇਰਾ ਕੁਝ ਪਾਣਾ ਯਾਰ, ਹਜੇ ਤਾਂ ਦੱਸਾਂਗੇ ਫਿਰ। ਹਾਂ, ਖਰਚੇ ਤਾਂ ਹੁੰਦੇ ਆ ਫਿਰ ਇਹਨਾਂ ਕੰਮਾਂ 'ਚ, ਫਿਰ ਖਰਚੇ ਤਾਂ ਹੈ। ਖਰਚਾ ਕਰਕੇ ਮਿਹਨਤ ਕਰਕੇ ਫੇਰ ਹੀ ਕੋਈ ਰੋਜ਼ੀ ਲੱਭਦੀ ਹੈ। ਸਾਡਾ ਕੰਮ ਆਪ ਦੀ ਡਿਊਟੀ ਦੇਣਾ, ਬਾਕੀ ਉਹ ਰਿਜ਼ਕ ਮੇਰੇ ਹੱਥ, ਉਹ ਮੇਰੇ ਮਾਲਕ ਦੇ ਹੱਥ 'ਚ, ਉਹਨੇ ਦੇਣਾ। ਕਿਉਂ ਰਾਣਾ ਸਾਹਿਬ ਜੀ? ਬਿਲਕੁਲ ਜੀ, ਇਹ ਹਾਂਜੀ, ਕਹਿੰਦੇ ਨਹੀਂ ਮਾਲੀ ਦਾ ਕੰਮ ਪਾਣੀ ਦੇਣਾ, ਭਰ ਮਸ਼ਕਾਂ ਪਾਵੇ, ਹਾਂ ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਉਹ ਉਹਦੀ ਲਾਵੇ, ਮਰਜ਼ੀ ਹੈ, ਉਹ ਮਰਜ਼ੀ ਆ ਉਹਦੀ। ਸਾਡਾ ਹਾਂ, ਕੰਮ ਇਹ ਹੈ ਲਾਵੇ ਕਿ ਤਾਂ ਵੀ ਸ਼ੁਕਰ ਆ, ਨਾ ਲਾਵੇ ਤਾਂ ਵੀ ਸ਼ੁਕਰ ਆ। ਵੀ ਉਸਦਾ ਤੇ ਬਾਕੀ ਤੁਹਾਨੂੰ ਮੈਂ ਕਈ ਵਾਰੀ ਇਹ ਗੱਲ ਦੱਸੀ ਆ ਵੀ ਆਪਦੀ ਡਿਊਟੀ ਹਰ ਕੋਈ ਬੰਦਾ ਕਰਦਾ। ਅਸੀਂ ਸਵੇਰੇ ਖਾਲਾ ਖੱਟ ਕੇ ਨੱਕੂ ਬੰਨੇ ਸਿੱਧੇ ਕਰਕੇ ਟੂਬਲ ਚਲਾ ਕੇ ਪਾਣੀ ਲੈ ਕੇ ਆਏ ਆ ਮੁੰਡੇ 5-6 ਆ, ਇਹ ਆਪਣੀ ਮਿਹਨਤ ਕਰਦੇ ਆ। ਇਹ ਜਿਹੜੀ ਡਿਊਟੀ ਇਹਨਾਂ ਦੀ ਆ ਉਹ ਕਰ ਰਹੇ ਆ, ਜਿਹੜੀ ਸਾਡੀ ਅਸੀਂ ਕਰ ਰਹੇ ਆ। ਕੰਮ ਵੰਡੇ ਹੁੰਦੇ ਆ, ਇੱਕ ਬੰਦਾ ਹਰ ਪਾਸੇ ਪੂਰਾ ਨਹੀਂ ਆ ਸਕਦਾ। ਹਾਂਜੀ, ਦੋ ਬੰਦੇ ਨਾਕੂ ਕੱਢ ਰਹੇ ਆ, ਤੇ ਸਾਡੀਆਂ ਧੀਆਂ ਹੀ ਵਿੱਚ ਹੈਗੀਆਂ ਸੀ, ਅਸੀਂ ਉਹਨਾਂ ਨੂੰ ਕੈਮਰੇ 'ਚ ਨਹੀਂ ਲੈ ਕੇ ਆਣਾ। ਤੇ ਉਹ ਇਦਾਂ ਬਣੀਆਂ ਹੁੰਦੀਆਂ ਜਿਵੇਂ ਮਿਰਚਾਂ ਦੀ ਲੇਬਰਾਂ ਹੁੰਦੀਆਂ, ਹਾਂਜੀ, ਇਦਾਂ ਮੱਕੀ ਲਾਉਣ ਦੀ ਉਹਨਾਂ ਦੀ ਆਪਣੀ ਲੇਬਰ ਆ। ਤੇ ਉਹ ਫਿਰ ਹਰ ਬੰਦਾ ਹਰ ਕੰਮ ਕਰ ਵੀ ਨਹੀਂ ਸਕਦਾ। 8-7-10 ਬੰਦਿਆਂ ਦਾ ਗਰੁੱਪ ਕੰਮ ਹੁੰਦਾ, ਹੁੰਦਾ, ਜਿਹਦੇ ਤੇ ਚ ਨਾਲੇ ਜੇ ਸਾਰੇ ਕੰਮ ਬੀਬੀਆਂ ਵੀ ਅਸੀਂ ਕਰਨ ਹੁੰਦੀਆਂ, ਲੱਗ ਜਾਈਏ ਬੰਦੇ ਵੀ ਹੁੰਦੇ ਤੇ ਆ। ਜਿਹੜੀ ਫਿਰ ਉਹ ਸਾਂਝੀ ਰੋਜ਼ੀ ਤਾਂ ਨਾ ਹੋਈ ਹਾਂ, ਹੈ, ਫਿਰ ਉਹ ਸਾਂਝੀ ਰੋਜ਼ੀ ਤਾਂ ਨਾ ਹੋਈ। ਨਹੀਂ ਬਿਲਕੁਲ। ਹਾਂ, ਹੁਣ ਆ ਮੱਥੇ ਅੱਗੇ ਮੈਂ ਲਾਏ ਆ ਵੀ, ਹਾਂ। ਤੇ ਮੱਥੇ ਮੈਂ ਕੱਢੀ ਜਾਣੇ ਆ, ਵਿੱਚ ਉਹਨਾਂ ਨੇ ਲਾਈ ਜਾਣੇ ਆ, ਤੇ ਸਾਡੀ ਵੀ ਡਿਊਟੀ ਹੋ ਜਾਣੀ, ਉਹਨਾਂ ਦੀ ਵੀ ਹੋ ਜਾਣੀ। ਇਹ ਇਦਾਂ ਰਲ ਮਿਲ ਕੇ ਕੰਮ ਆ। ਅੱਛਾ, ਹੁਣ ਤੁਹਾਨੂੰ ਇੱਕ ਐਸਾ ਫਲ ਦਿਖਾਣਾ ਵੀ ਤੁਹਾਡੀ ਪੁਰਾਣੀ ਯਾਦਾਂ ਤਾਜ਼ਾ ਹੋ ਜਾਣੀਆਂ। ਤੁਸੀਂ ਕਹਿਣਾ ਯਾਰ ਸਰੋਇਆ ਇਹ ਕੀ ਦਿਖਾਤਾ, ਮੂੰਹ 'ਚ ਪਾਣੀ ਆ ਜਾਣਾ। ਆਓ ਦਿਖਾਵਾਂ, ਬੰਦ ਕਰ ਲਾ। ਹਾਂ, ਇਦਾਂ ਹੀ ਚੱਲਣ। ਉਹ ਬੱਚੀਆਂ ਖੜੀਆਂ ਵਿਚਾਰੀਆਂ, ਉਧਰੋਂ ਮੈਂ ਕਰ ਬੰਦ ਕਰ ਲਓ। ਉਹ ਥੱਲੇ ਤਾਂ ਨਹੀਂ ਆ ਰਹੀ ਵਿੱਚ ਹੈ। ਆ ਜੀ ਬੀ ਆ ਮੱਕੀ ਦਾ, ਆ ਮੱਕੀ ਦਾ ਬੀ ਆ, ਤੇ ਇਹਨਾਂ ਨੂੰ ਅਸੀਂ ਇਹਦੇ ਉੱਤੇ ਜ਼ਹਿਰ ਲਾਇਆ ਦਾਣਿਆਂ ਨੂੰ, ਵੀ ਹੇਠਾਂ ਜਿਹੜਾ ਨਾ ਖੇੜਾ ਨਾ ਪਵੇ, ਹੇਠਾਂ ਸਿਉਂਕ ਪੈ ਜਾਂਦੀ, ਸੀਵੀ ਪੈ ਜਾਂਦੀ ਹੇਠਾਂ, ਉਹ ਨਹੀਂ ਫਿਰ ਪੈਂਦੀ। ਕੋਈ ਬਿਮਾਰੀ ਜੜ੍ਹ ਦੇ ਵਿੱਚ ਕੀੜਾ ਮਕੌੜਾ ਨਹੀਂ ਲੱਗਦਾ। ਇਹ ਫਿਰ ਦਾਣਿਆਂ ਨੂੰ ਅਸੀਂ ਜ਼ਹਿਰ ਲਾਇਆ, ਜ਼ਹਿਰ ਲਾ ਕੇ ਤੇ ਇਹ ਇਦਾਂ ਚੋਪੇ ਲਾ ਦੇਣੇ ਗਾ ਹੈ। ਉਹ ਤੁਹਾਨੂੰ ਦਿਖਾ ਦਿੰਨਾ ਵੀ ਕਿਵੇਂ ਲਾਣੇ। ਜਿਹੜੀ ਜੰਮਦੀ ਹੈ ਨਾ, ਹਾਂ ਹਾਂ, ਵੀ ਜੰਮਦੇ ਨੂੰ 30 ਦਿਨ ਤੱਕ ਨਾ ਹਾਂ। ਉੱਤੋਂ ਕੋਈ ਵੀ ਜਿਹੜੀ ਆ ਮੱਖੀ ਛੱਕੀ ਆ ਡੰਗ ਨਹੀਂ ਮਾਰਦੀ। ਤੇ ਮੈਂ ਕੈਮਰਾ ਫੜ ਲੈਣਾ, ਤੂੰ ਇੱਧਰ ਆ ਜਾ, ਇਹ ਤੈਨੂੰ ਬਹੁਤਾ ਪਤਾ। ਤੂੰ ਕਹਿ ਨਾ ਇਹ ਮੈਂ ਕਹਿ ਤਾਂ ਦਿਆ ਵੀ ਬਿਮਾਰੀਆਂ ਤੋਂ ਕਿਆ ਬਚਤ। ਜਾੜ ਵਾਲੀ ਬਿਮਾਰੀ, ਉਹਨੂੰ ਕਹਿ ਜੰਮਣ ਤੋਂ ਬਾਅਦ ਵੀ ਇਹ ਜਿਹੜੀ ਜ਼ਹਿਰ ਲਾਉਂਦੇ ਆ ਨਾ, ਹਾਂ। ਇਹ ਜੰਮਣ ਤੋਂ ਬਾਅਦ ਵੀ 1 ਮਹੀਨਾ ਫਸਲ ਦੇ ਉੱਤੇ। ਉਹ ਤਾਂ ਫਿਰ ਟਾਂਡਾ ਕੌੜਾ ਹੋ ਹੀ ਜਾਂਦਾ ਯਾਰ। ਤੂੰ ਦੱਸਣਾ, ਇੱਕ ਐਸੀ ਸਪਰੇਅ ਐਲਟਰੀਨ ਹੁੰਦੀ ਸੀ, ਉਹ ਕਮਾਦਾਂ ਨੂੰ ਸਰਕਾਰ ਨੇ ਪਾਬੰਦੀ ਲਾਤੀ ਸੀ। ਕਮਾਦ ਨੂੰ ਪਾਉਂਦੇ ਸੀ ਹੇਠਾਂ ਔਰ ਜੜ੍ਹਾਂ ਨੂੰ ਐਲਟਰੀਨ, ਤੇ ਮੁੜ ਕੇ ਗੰਨਿਆਂ ਦੇ ਵਿੱਚ ਉਹਦਾ ਰਸ ਆਂਦਾ ਸੀ, ਗੰਨਿਆਂ ਦੇ ਵਿੱਚ ਜ਼ਹਿਰ ਆਉਣ ਲੱਗ ਗਿਆ ਸੀ, ਬੰਦਿਆਂ ਤੇ ਅਸਰ ਹੋਣ ਲੱਗ ਗਿਆ ਸੀ। ਉਹ ਪਾਬੰਦੀ ਲੱਗ ਗਈ ਸੀ ਸਰਕਾਰੀ। ਇਦਾਂ ਦਾ ਫਿਰ ਆਂਦਾ ਹੀ ਆ। ਮੈਂ ਉਹ ਗੱਲ ਕਰ ਹੀ ਦਿੱਤੀ ਵੀ ਇਹ ਜੜ੍ਹ ਦੀ ਬਿਮਾਰੀਆਂ ਨੂੰ ਫਿਰ ਪੌਦਾ ਉੱਗਦਾ, ਉਹਦੇ ਵਿੱਚ ਅਸਰ ਤਾਂ ਰਹਿੰਦਾ ਹੀ ਆ। ਫਿਰ ਗਾਂਹ ਜਾ ਕੇ ਦਾਣੇਦਾਰ ਵੀ ਪਾਣੀ, ਜੇ ਸਹੀ ਪੁੱਛੇ ਨਾ, ਆਪਾਂ ਛੇਲ ਡੰਗਰਾਂ ਨੂੰ ਖਿਲਾਉਂਦੇ ਆ, ਇਹ ਖਿਲਾਣੀ ਨਹੀਂ ਚਾਹੀਦੀ। ਮੈਂ ਤਾਂ ਨਹੀਂ ਖਿਲਾਉਂਦਾ। ਆਹ ਚੁੱਲ੍ਹੇ ਚਾਲੇ 'ਚ ਫੂਕ ਲਓ ਜਾਂ ਛਪਰਾ ਛੁਪਰਾ ਪਾ ਲਓ, ਬਾਕੀ ਇਹ ਡੰਗਰਾਂ ਨੂੰ ਨਹੀਂ ਖਿਲਾਣੀ ਚਾਹੀਦੀ। ਇਹਦੇ 'ਚ ਬੜਾ ਜ਼ਹਿਰ ਹੁੰਦਾ। ਜਿਹੜੀ ਛੱਲੀ ਆ ਉਹ ਠੀਕ ਆ, ਉਹ ਬਚ ਜਾਂਦੀ। ਹਾਂ, ਚਲੋ ਲਓ ਜੀ ਸਰੋਇਆ ਸਾਹਿਬ, ਆ ਮੱਕੀ ਲਾ ਰਹੇ, ਸਪੀਡ ਤੁਸੀਂ ਚੈੱਕ ਕਰੋ ਸਰੋਇਆ ਸਾਹਿਬ ਦੀ। ਐਂ ਤਾਂ ਕੋਈ ਲੇਬਰ ਵੀ ਜਿਹੜੀ ਉਹ ਵੀ ਨਹੀਂ ਲੈਂਦੀ। ਵਾਹ ਵਾਹ ਵਾਹ,
ਜੀ ਅਸਰੋਇਆ ਜੀ ਵਾਹ ਅੱਲਾ ਜਾਣਦਾ ਅਖੀਰ ਕਰਤੀ ਜਾ ਵੀ ਪੋਤਰਾ ਲਓ ਜੀ ਮੈਂ ਉਹ ਮੱਕੀ ਲਾਈ ਹੈ, ਸਾਹ ਲਾਇਆ, ਅਗਲੇ ਖੱਤੇ ਨੂੰ ਪਾਣੀ ਪੈ ਰਿਹਾ। ਮੈਂ ਕਿਹਾ ਉਨੀ ਦੇਰ ਤੁਹਾਨੂੰ ਇੱਕ ਐਸਾ ਫਲਦਾਰ ਫਰੂਟ ਵਾਲਾ ਪੌਦਾ ਦਿਖਾਈਏ, ਤੁਹਾਡੇ ਮੂੰਹ 'ਚ ਪਾਣੀ ਆ ਜਾਊ, ਤੁਹਾਡੀਆਂ ਯਾਦਾਂ ਤਾਜ਼ਾ ਹੋਣਗੀਆਂ ਪੁਰਾਣੀਆਂ। ਜਿਹੜੇ ਬੰਦੇ ਇਸ ਫਰੂਟ ਨਾਲ ਕਿਤਾਬਾਂ ਵੀ ਜੋੜਦੇ ਰਹੇ ਆ ਉਹਨਾਂ ਨੂੰ ਯਾਦ ਆ ਜਾਊਗਾ। ਅਸੀਂ ਬੈਠੇ ਆ ਨਸੂੜੀ ਹੇਠ, ਨਸੂੜੀਆਂ ਲੱਗੀਆਂ ਇਸ ਟਾਈਮ, ਜਰਦ ਹੋਈਆਂ ਪੱਕੀਆਂ ਨਸੂੜੀਆਂ, ਮਿੱਠੀਆਂ ਨਸੂੜੀਆਂ, ਲੇਸਦਾਰ। ਐਂ ਮੂੰਹ 'ਚ ਪਾਓ ਨਾ, ਇੱਕ ਨਸੂੜੀ ਨੂੰ 5 ਮਿੰਟ ਲੱਗ ਜਾਂਦੇ ਗਾਣ ਗਾਂਦਿਆਂ। ਹਾਂ, ਗਿਟਕ ਨਹੀਂ ਗਾਣ ਗਾਣੀ, ਗਿਟਕ ਬਾਹਰ ਸਿੱਟ ਦੇਣੀ ਆ। ਤੇ ਨਸੂੜੀ ਰਾਣਾ ਸਾਹਿਬ ਵੀ ਖਾ ਰਹੇ ਆ। ਨਸੂੜੀ ਤਾਂ ਦੇ ਮੈਨੂੰ ਤੋੜ ਕੇ। ਉਹ ਬੰਦੇ ਕਹਿ ਨਹੀਂ ਦਿੰਦੇ ਤੇਰਾ ਕੈਸਾ, ਤੇਰਾ ਨਸੂੜੀ ਵਰਗਾ ਮੂੰਹ ਲਸੂੜੀ ਵਰਗਾ ਮੂੰਹ। ਇਹ ਉਹ ਲਸੂੜੀਆਂ ਆ ਦੇਖੋ ਜੀ। ਇਹਦੇ ਉੱਤੇ ਦਿਖਾਵਾਂ ਆ ਕੇ? ਅੱਛਾ ਉੱਤੇ ਦਿਖਾ ਦੇਗਾ, ਬੱਲੇ। ਹਾਂ ਤਾਂ ਬਿਸ਼ਾ ਖੜਾ ਰਹਾ ਜਾਂ ਬੈਠਾ ਰਹਾ। ਅੱਛਾ ਇਹ ਤਲੀ ਤੇ ਰੱਖਾਂ? ਰੱਖ ਲਾ। ਦਿਖਾ ਤਾਂ। ਅੱਛਾ ਹਾਂ ਪੱਕੀ ਲਸੋੜੀ ਆ। ਆ ਉੱਤੇ ਦਿਖਾਇਆ ਇਹਦੇ ਸਿਰ ਦੇ ਉੱਤੇ ਬਣੀ ਹੋਈ ਹੈ ਛਤਰੀ। ਮਿੱਠੀਆਂ ਲਸੋੜੀਆਂ। ਹਾਂ ਵਾਹ ਵਾਹ ਵਾਹ। ਇਹ ਆ ਲਸੂੜੀ। ਹਾਂਜੀ। ਇਹ ਆਂਦੀ ਖਾਣੇ ਦੇ ਕੰਮ। ਇੱਕ ਹੁੰਦੇ ਲਸੂੜੇ। ਉਹ ਲਸੂੜਾ ਜਿਹੜਾ ਨਾ ਉਹ ਅਚਾਰ ਦੇ ਕੰਮ ਆਂਦਾ, ਉਹ ਵੱਡੇ ਹੁੰਦੇ ਆ। ਪੱਕਾ ਉਹ ਤੇ ਬਹੁਤ ਇੱਕ ਹੋਰ ਇਹਦੇ ਤੇ ਇੰਨੇ ਕੀੜੇ ਨਹੀਂ ਹੈ ਵੈਸੇ। ਆਮ ਤੌਰ ਤੇ ਜਿਹੜਾ ਲਸੂੜੇ ਦਾ ਦਰਖਤ ਹੁੰਦਾ ਉਹਦੇ ਤੇ ਕੀੜੇ ਬਹੁਤ ਹੁੰਦੇ ਆ। ਹਾਂ ਯਾਰ ਕੀੜੇ ਸਾਨੂੰ ਕਹਿੰਦੇ ਆ, ਇਹ ਲਾਣਾ ਚਾਹੀਦਾ, ਇਹ ਹੋਣਾ ਚਾਹੀਦਾ ਮਰੱਬਿਆਂ ਦੇ ਵਿੱਚ। ਰਾਣਾ ਸਾਹਿਬ ਤੁਹਾਡੀਆਂ ਵੀ ਇਸ ਬੂਟੇ ਨਾਲ ਬੜੀਆਂ ਯਾਦਾਂ ਹੋਈਆਂ। ਹਾਂ ਬਿਲਕੁਲ, ਖਾਂਦੇ ਵੀ ਰਹੇ ਆ ਤੇ ਬਾਕੀ ਕਿਤਾਬਾਂ ਜੋੜਨ ਵਾਲਾ ਵੀ ਕੰਮ ਜਿਹੜਾ ਕਰਦੇ ਰਹੇ ਆ ਨਾ। ਕਰਦੇ ਰਹੇ। ਇਹਦੇ ਨਾਲ ਅਸੀਂ ਉਹ ਬਣਾਉਂਦੇ ਰਹੇ ਆ, ਉਹ ਜਹਾਜ਼ ਜੂਜ ਬਣਾਉਂਦੇ ਰਹੇ ਆ, ਪਤੰਗਾਂ ਪਤੰਗਾਂ। ਇਹ ਸ਼ਰੀਰ ਦੇ ਉੱਤੇ ਵੀ ਕੀੜੇ ਹੁੰਦੇ, ਇੱਥੇ ਵੀ ਕੀੜੇ ਹੁੰਦੇ ਆ। ਪਰ ਹੁਣ ਇਹ ਤਾਂ ਨਹੀਂ ਵੀ ਅਸੀਂ ਕੀੜਿਆਂ ਦੇ ਲਾ ਤੋਂ ਅਸੀਂ ਇਹਨਾਂ ਨੂੰ ਲਾਣਾ ਛੱਡ ਦਈਏ। ਲਾਣਾ ਤਾਂ ਅਸੀਂ ਹੈ, ਇਹ ਹੋਣਾ ਚਾਹੀਦਾ। ਨਸੂੜਾ ਜਿਹੜਾ ਨਸੂੜੇ ਦਾ ਅਚਾਰ ਬੜਾ ਪੈਂਦਾ, ਪਰ ਸਾਡੇ ਇੱਥੇ ਲਾਗੇ ਨਸੂੜਾ ਕੋਈ ਨਹੀਂ ਰਿਹਾ। ਸਾਡੇ ਮਰੱਬੇ ਬੜਾ ਵੱਡਾ ਨਸੂੜਾ ਹੁੰਦਾ ਸੀ, ਬਿਮਾਰੀ ਪੈ ਗਈ ਨਸੂੜਿਆਂ ਨੂੰ। ਇਹ ਜਿੱਥੇ ਵੀ ਲਸੂੜਾ ਉਹਨਾਂ ਨੂੰ ਬਿਮਾਰੀ ਪੈ ਗਈ ਆ ਤੇ ਉਹ ਬਹੁਤ ਘੱਟ ਰਹਿ ਗਏ। ਮੈਂ ਹੁਣ ਇੱਕ ਦਿਨ ਗਿਆ, ਮੈਂ ਪਤਾ ਕੀਤਾ ਸ਼ਹਿਰ, ਮੈਂ ਕਿਹਾ ਮੈਨੂੰ ਇੱਕ ਮੰਗਾ ਕੇ ਦਿਓ ਬੂਟਾ ਰੋਟੀਆਂ ਖੜੇ ਬੂਟੇ। ਹਾਂ ਰੋਟੀਆਂ ਖੜੇ ਬੂਟੇ ਲਸੋੜੇ ਲੱਗੇ। ਤੁਸੀਂ ਕੋਈ ਗੱਲ ਕਰਨੀ ਕਰ ਲਓ, ਫਿਰ ਇਹਨਾਂ ਨਾਲ ਮੈਂ ਕਰਾਣੀ। ਹਾਂ ਲੋਕਲ ਜਿਹੜੇ ਸਾਡੇ ਦਰਖਤ ਆ ਨਾ, ਉਹਨਾਂ ਚੋਂ ਜਿਸ ਤਰ੍ਹਾਂ ਟਾਹਲੀ ਆ, ਕਿੱਕਰ ਆ, ਸ਼ਰੀ ਆ, ਇਸ ਤਰ੍ਹਾਂ ਲਸੂੜੀ ਵੀ ਸਾਡਾ ਲੋਕਲ ਪੌਦਾ ਵਾ ਜਿਹੜਾ। ਤੇ ਸਾਡਾ ਨਿੱਕੇ ਲਾ ਤੋਂ ਇਹ ਬੇਲੀ ਪੌਦਾ। ਇੱਕ ਜਿੱਦਾਂ ਲਸੂੜਾ ਹੋਰ ਤੁਹਾਡੇ ਕੋਈ ਯਾਦ ਹੈ? ਵੀ ਦੇਖੋ ਲਸੂੜੇ ਆ, ਜਾਮਣ ਆ, ਹਾਏ ਹਾਏ ਹੈਂ, ਤੇ ਅੰਬ ਤੇ ਅਮਰੂਦ ਤਾਂ ਕੋਈ ਹੋਰ ਹਿਸਾਬ ਦੇ। ਬਾਕੀ ਪਿੱਪਲ ਤੇ ਬੋੜ ਦੀਆਂ ਗੋਲਾਂ ਵੀ ਜਿਹੜੀਆਂ ਵਾ ਨਾ, ਉਹ ਵੀ ਬੜਾ ਖਾਣੇ ਵਾਲਾ ਕੰਮ ਹੈ। ਬੰਦੇ ਤਾਂ ਨਹੀਂ ਖਾਂਦੇ ਨਾ ਜੀ, ਖਾਂਦੇ ਆ। ਅਸੀਂ ਤਾਂ ਆਪ ਖਾਂਦੇ ਰਹੇ ਆ, ਬੋੜ ਦੀ ਗੋਲਾਂ ਖਾਂਦੇ ਰਹੇ, ਪਿੱਪਲ ਦੀ ਗੋਲਾਂ ਖਾਂਦੇ ਰਹੇ। ਅੱਛਾ ਬੋੜ ਦੀ ਗੋਲਾਂ ਵੀ ਖਾਂਦੇ? ਮੈਂ ਨਹੀਂ ਖਾਧੀਆਂ, ਮੈਂ ਖਾਂਦੇ ਹੋਣੇ। ਹਾਂਜੀ। ਸਾਡਾ ਬੋੜ ਆ ਨਾ ਜਿਹੜਾ ਵੱਡਾ, ਉਹਦੇ ਤੇ ਹਰੀਅਲ ਆਂਦੇ ਸੀ। ਇਧਰੋਂ ਮਿੰਟ ਗੁਮਰੀ ਵੱਲੋਂ ਉੱਡ ਕੇ ਆਂਦੇ ਸੀ ਦਰਿਆ ਟੱਪ ਕੇ, ਤੇ ਡਾਰਾਂ ਦੀਆਂ ਡਾਰਾਂ। ਓਏ ਹਰੀਅਲ ਹੀ ਹਰੀਅਲ। ਉਹ ਹਰੀਅਲ ਹੁੰਦਾ ਪੱਤਿਆਂ 'ਚ ਬੈਠਾ, ਦਿਖਦਾ ਵੀ ਨਹੀਂ। ਅੱਖਾਂ ਉਹਦੀਆਂ ਗੁਲਾਬੀ ਹੁੰਦੀਆਂ, ਲਾਲ ਸੂਈਆਂ, ਤੇ ਹਰੇ ਕਚੂਰ ਦਾ ਐ। ਹਾਂ ਉਹਦਾ ਗੋਸ਼ਤ ਕਹਿੰਦੇ ਆ ਵੀ ਉਹ ਖਾਣਾ ਚਾਹੀਦਾ, ਉਹ ਫਾਇਦੇ 'ਚ ਆ। ਪਰ ਮੈਂ ਕਹਿੰਦਾ ਨਹੀਂ ਖਾਣਾ ਚਾਹੀਦਾ। ਉਸ ਪਰਿੰਦਾ ਆ ਜਾਨ ਉਹ ਪੰਛੀ ਦਾ ਤੁਸੀਂ ਉਹਦੀ ਖੂਬਸੂਰਤੀ ਦੇਖੋ ਨਾ, ਤੁਹਾਡਾ ਉਹਨੂੰ ਹਲਾਲ ਕਰਨ ਨੂੰ ਦਿਲ ਹੀ ਨਾ ਕਰੇ। ਬਿਲਕੁਲ। ਅਗਲੇ ਦਿਨ ਇੱਕ ਮੌਲਵੀ ਸਾਹਿਬ ਨੇ ਇੱਕ ਗੱਲ ਕਰੀ। ਮੌਲਵੀ ਸਾਹਿਬ ਜ਼ਾਕਰ ਸਾਹਿਬ ਸੀ, ਕੋਈ ਜ਼ਾਕਰ ਸਾਹਿਬ, ਬੜੇ ਵੱਡੇ ਜ਼ਾਕਰ ਸਾਹਿਬ ਆਪਣੇ ਪਾਕਿਸਤਾਨ ਦੇ। ਉਹਨਾਂ ਨੇ ਗੱਲ ਕਰੀ, ਹੁਕਮ ਲਾਗੂ ਕਰਿਆ। ਕਹਿੰਦੇ ਕਿ ਵੀ ਹੁਣ ਚਿੜੀਆਂ ਤੋਤਿਆਂ ਦਾ ਸ਼ਿਕਾਰ ਬੰਦ ਕਰ ਦਿਓ, ਕੋਈ ਸ਼ਿਕਾਰ ਨਾ ਕਰੇ। ਉਹ ਕਹਿੰਦੇ ਆ ਨਾ ਵੀ ਪਹਿਲਾਂ ਵਕਤਾਂ 'ਚ ਸ਼ਿਕਾਰ ਕਰਦੇ ਸੀ। ਕਹਿੰਦਾ ਪਹਿਲੇ ਵਕਤਾਂ ਦੇ ਵਿੱਚ ਖੁਰਾਕ ਦੀ ਕਮੀ ਹੁੰਦੀ ਸੀ, ਹੁਣ ਖਾਣ ਨੂੰ ਆਮ ਲੱਭ ਜਾਂਦਾ। ਉਦੋਂ ਤਾਂ ਪਹਿਲੇ ਹੈ ਹੀ। ਹੁਣ ਚਿੜੀਆਂ ਤੋਤਿਆਂ ਦਾ ਸ਼ਿਕਾਰ ਕਹਿੰਦਾ ਵੀ ਜਾਇਜ਼ ਨਹੀਂ। ਬਹੁਤ ਚੰਗੀ ਗੱਲ ਕਰੀ। ਸ਼ਿਕਾਰੀਆਂ ਨੇ ਚਿੜੀ ਤੋਤਾ ਛੱਡਿਆ ਹੀ ਨਹੀਂ ਕੋਈ। ਹਾਂਜੀ ਅੱਛਾ ਕਰਾਂ ਜੀ ਗੱਲ ਇਹਦੇ ਨਾਲ? ਤੁਸੀਂ ਕਰ ਲਓ ਕੋਈ ਗੱਲ ਕਰਨੀ। ਦੇਖੋ ਜੀ, ਸ਼ਿਕਾਰ ਉਦੋਂ ਹੁੰਦਾ ਸੀ ਜਦੋਂ ਕਿ ਖੇਤੀਬਾੜੀ ਨਹੀਂ ਹੁੰਦੀ ਸੀ। ਉਦੋਂ ਹੋਇਆ ਸੀ ਇਨਸਾਨ ਦਾ ਗੁਜ਼ਾਰਾ ਜਿਹੜਾ ਨਾ, ਜਾਂ ਤਾਂ ਫਲ ਤੋੜ ਕੇ ਖਾਂਦਾ ਸੀ ਜਾਂ ਸ਼ਿਕਾਰ ਕਰਦਾ ਸੀ। ਤੇ ਹੁਣ ਕਿਉਂਕਿ ਦੇਖੋ ਫਸਲਾਂ ਵਾਂ, ਰੋਟੀ ਪੱਕਦੀ ਆ, ਸਭ ਹੁਣ ਤਾਂ ਪੀਜ਼ਾ ਬਰਗਰ ਸਭ ਕੁਝ ਹੈ। ਹੁਣ ਸ਼ਿਕਾਰ ਵਾਲਾ ਤਾਂ ਕੋਈ ਰੌਲਾ ਨਹੀਂ ਹੈ, ਐਵੇਂ ਖਾਮ ਖਾ ਦਾ ਸ਼ੌਕ ਪਾਲਿਆ ਹੈ। ਠੀਕ ਆ, ਕਰ ਲਈ ਗੱਲ। ਹੁਣ ਦੱਸੋ ਵੀ ਅਸੀਂ ਗੱਲ ਲਸ਼ਕਰ ਨਾਲ ਕਰਦੇ ਆ, ਇਹਨਾਂ ਕੋਈ ਭਲੇ ਵੇਲਿਆਂ ਦੀ ਕੋਈ ਗੱਲ? ਹਾਂ ਹੁਣ ਅਸੀਂ ਗੱਲ ਕਰਦੇ ਆ ਬਾਬੇ ਲਸ਼ਕਰ ਨਾਲ, ਤੇ ਇਹਨਾਂ ਕੋਲ ਕੋਈ ਪੁਰਾਣੀ ਗੱਲ ਹੋਣੀ ਲਸੂੜਿਆਂ ਦੀ, ਲਸੂੜੀ ਦੀ, ਜਾਂ ਪੁਰਾਣੇ ਵਕਤਾਂ ਦੀ। ਇਹ ਦੱਸਣਗੇ, ਹੋਕਾ ਪੀ ਰਹੇ ਆ ਆਪਣਾ। ਮੈਂ ਅਚਾਰ ਪਾਇਆ ਹੈ ਲਸੂੜੇ ਦਾ, ਤੈਨੂੰ ਖਵਾਉਂਗਾ ਕਿਸੇ ਟਾਈਮ, ਬਲਕਿ ਤੂੰ ਖਾਦਾ ਹੀ ਹੈ। ਅਸੀਂ ਆਪ ਪਾਇਆ। ਤੁਸੀਂ ਪਾਇਆ? ਚਲੋ ਫਿਰ ਤੂੰ ਦੱਸ ਪੁਰਾਣੀ ਗੱਲ ਕੋਈ ਸੁਣਾ, ਲਸੂੜੇ ਦੇ ਅਚਾਰ ਦੀ ਕੋਰਾਂ ਪਰ ਜਿਹੜੀ ਤੇਰੇ ਸਾਹ। ਪੁਰਾਣੀ ਗੱਲ ਹੈ ਜੀ, ਜਿਹੜੇ ਹੁੰਦੇ ਸੀ ਨਾ ਅਗਲੇ ਬੂਟੇ ਪੌਦੇ,
ਇਹਨਾਂ ਸਾਰਿਆਂ ਚੋਂ ਮਿੱਠਾ ਹੁੰਦਾ ਸੀ ਲਸੂੜਾ, ਜਦੋਂ ਪੱਕ ਕੇ ਰੱਤਾ ਲਾਲ ਹੋ ਜਾਵੇ ਬਹੁਤ ਮਿੱਠਾ। ਬਹੁਤ ਮਿੱਠਾ। ਉਹਦੇ ਚ ਗੋਂਦ ਵੀ ਵਾਵਾ ਸੀ, ਉਹਦੇ ਚ ਗੁੱਦਾ ਵਾਵਾ ਹੁੰਦਾ ਗੁੱਦਾ ਬੜਾ ਲਸੂੜੀ ਹੁੰਦਾ। ਤਾਂ ਐਡੀ ਕੁ ਹੁੰਦੀ ਹੈ, ਐਡਾ ਦਾਲ ਚ ਰਹਿ ਜਾਂਦੀ। ਐਡਾ ਵੱਡਾ ਲਸੂੜਾ ਹੁੰਦਾ ਹੈ। ਉਹ ਜਦੋਂ ਪੱਕ ਜਾਵੇ ਨਾ ਉਹਦੇ ਵਿੱਚ ਗੂੰਦ ਹੁੰਦੀ, ਸ਼ਹਿਦ ਵਰਗਾ ਮਿੱਠਾ ਹੁੰਦਾ ਹੈ। ਹਾਂ, ਤੇ ਰੰਗ ਹੁੰਦਾ ਲਾਲ ਸੁਰਖ ਹੁੰਦਾ। ਲਾਲ ਸਰ। ਜਿਹੜੇ ਜਦੋਂ ਕੱਚੇ ਹੁੰਦੇ ਪੱਕਣ ਤੇ ਆਵੇ ਉਦੋਂ ਉਹਨਾਂ ਨੂੰ ਤੋੜ ਕੇ ਉਹਨਾਂ ਦਾ ਅਚਾਰ ਪਾਈਦਾ। ਅਚਾਰ ਕਿਵੇਂ ਪਾਈਦਾ? ਲਸੂੜੇ ਤੋੜ ਕੇ ਉਹਨਾਂ ਦੀ ਟੋਪੀਆਂ ਉੱਤੇ ਲਸੂੜੇ ਦੇ ਉੱਤੇ ਨਹੀਂ ਲਾਣੀਆਂ, ਉਹਨਾਂ ਨੂੰ ਤੇਲ 'ਚ ਪਕਾ ਕੇ ਇੱਕ ਦਿਹਾੜੀ ਕੱਪੜੇ ਤੇ ਪਾ ਕੇ ਸੁਕਾ ਕੇ ਫਿਰ ਅਚਾਰ ਪਾਣਾ। 2 ਸਾਲ ਪਿਆਰਾ ਅਚਾਰ ਖਰਾਬ ਨਾ ਹੋਊਗਾ। ਤੇ ਜਿਹੜੀ ਆ ਲਸੂੜੀਆਂ ਨੇ ਇਹ ਉਸ ਤੋਂ ਵੀ ਜ਼ਿਆਦਾ ਚੰਗੀਆਂ ਨੇ, ਫਾਇਦੇਮੰਦ ਹੈ, ਹਜ਼ਮੇਦਾਰ ਨੇ। ਤੇ ਬਾਕੀ ਸਾਡੇ ਫਲ ਫਰੂਟ ਜਾਮਨ ਜਿਹੜਾ ਹੈ ਅੱਜ ਹੁਣ ਤਿਆਰ ਹੈ। ਇੱਕ ਮਿੰਟ ਬ੍ਰੇਕ ਤੇ ਪੈਰ। ਕੈਮਰਾਮੈਨ ਨਾ ਤੂੰ ਤਪ ਤੇ ਨਹੀਂ ਗਿਆ? ਜੇ ਤੇਰੇ ਚ ਗੁੰਜਾਇਸ਼ ਹੈਗੀ ਹੈ ਤੇ ਅਸੀਂ ਗੱਲ ਕੋ ਪੁੱਛ ਲਈਏ। ਪੁੱਛੋ, ਇਹਦੇ ਵਿਆਹ ਦੀ ਪੁੱਛੋ ਇਹਦੀ। ਨਹੀਂ ਉਹ ਅੱਛਾ ਚਲੋ ਬਾਅਦ ਚ ਪੁੱਛਾਂਗੇ। ਤੂੰ ਗੱਲ ਬਹੁਤ ਲੰਮੀ, ਤੂੰ ਤਾਂ ਛਿੱਕ ਧਰੂ ਪਾ ਦੇ ਨਾਲ ਗੱਲ ਨੂੰ, ਤੂੰ ਗੱਲ ਨੂੰ ਨੇੜੇ ਮੁਕਾ ਦਿਆ ਕਰ। ਕੋਈ ਹੋਰ ਗੱਲ ਕੋ ਹੈ? ਕੋਈ ਕੋਣ ਜੀ ਅੱਜ ਧੁੱਪ ਨਾ ਬਸ ਹੋਈ ਪਈ। ਇਹ ਦੱਸ ਮੈਂ ਕਰ ਲੈਣਾ ਮੈਨੂੰ। ਉਹ ਕਹਿੰਦਾ ਦੱਸੋ ਤੁਸੀਂ ਮੌਜੂ ਦੱਸੋ ਕੀ ਹੈ। ਨਹੀਂ ਅੱਜ ਗਰਮੀ ਦਾ ਕੀ ਹਾਲ ਆ? ਅੱਜ ਗਰਮੀ ਬਹੁਤ ਜ਼ਿਆਦੀ ਹਵਾ ਅੱਛਾ ਹੈ। ਸਵੇਰ ਦਾ ਕੀ ਕੀਤਾ ਆਪਾਂ ਨੂੰ ਦੱਸ, ਸਾਰਿਆਂ ਨੂੰ ਦੱਸ ਦੇ। ਸਵੇਰ ਦਾ ਅਸੀਂ ਜਨਾਬ 3 ਕਿੱਲਿਆਂ ਦਾ ਖਾਲਾ ਖੱਟਿਆ, ਨਾਕੇ ਬੰਨੇ ਬੰਨ ਕੇ ਤੇ ਬਿਜਲੀ ਚਲਾ ਕੇ ਅਸੀਂ ਹੁਣ ਮੱਕੀ ਲਾ ਰਹੇ। ਲੇਬਰ ਆ ਤੁਹਾਡੇ ਸਾਹਮਣੇ ਲਾ ਰਹੀ ਮੱਕੀ। ਇਹਨਾਂ ਨੇ ਦੱਸ ਵੀ ਇਕੱਲੇ ਨੇ ਕੀਤਾ, ਮੈਂ ਵੀ ਕੀਤਾ, ਵੀ ਦੱਸ ਦੇ। ਇਹ ਅੰਜਾਮ ਸਾਹਿਬ ਤੇ ਮੈਂ ਰਲ ਕੇ ਕੀਤਾ ਕੰਮ। ਖਾਲਾ ਖੱਟਿਆ, ਨਾਕੇ ਲਾਏ ਤੇ ਅਸੀਂ ਆ ਲੇਬਰ ਕੋਲ ਆ ਕੇ ਤੇ ਮੱਕੀ ਆਪ ਵੀ ਲਾ ਰਿਹਾ, ਲੇਬਰ ਵੀ ਲਾ ਰਹੀ, ਠੀਕ। ਪਾਣੀ ਵੀ ਲਾ ਰਿਹਾ। ਉਹ ਖਾਲਾ ਖੱਟਦੇ ਮੈਂ ਵੀਡੀਓ ਹੀ ਨਹੀਂ ਬਣਾਈ। ਹਾਂ ਸਤੋਂ ਨਹੀਂ ਬਣਾਈ। ਤੇ ਇਹਨਾਂ ਦਿਨਾਂ ਦੇ ਵਿੱਚ ਜਾਮਣ ਬਹੁਤ ਹਜ਼ਮੇਦਾਰ, ਠੰਡਾ ਖਾਣ ਨੂੰ, ਜਿੰਨਾ ਮਰਜ਼ੀ ਖਾ ਲਓ। ਅੰਬ ਥੋੜਾ ਜਿਹਾ ਗਰਮ ਹੁੰਦਾ ਤੇ ਜਾਮਣ ਬਹੁਤ ਠੰਡਾ ਹੁੰਦਾ, ਜਿੰਨਾ ਮਰਜ਼ੀ ਖਾਓ। ਹੁਣ ਸਾਡੇ ਆ ਫਸਲਾਂ ਆ ਗਈਆਂ, ਬਸ ਅਗਲੀਆਂ ਫਸਲਾਂ ਗਈਆਂ। ਹੁਣ ਤੇਲ ਆ ਕੇ ਨਰਮੇ ਹੁੰਦੇ ਸੀ, ਕਮਾਦ ਹੁੰਦੇ ਸੀ, ਦੇਸੀ ਮੱਕੀਆਂ ਹੁੰਦੀਆਂ ਸੀ, ਦੇਸੀ ਕਮਾਦ ਹੁੰਦੇ ਸੀ, ਗੰਨੇ ਚੋਪੜੇ, ਗੁੜ ਕੱਢਣੇ, ਸ਼ੱਕਰ ਬਣਾਣੀ, ਖੰਡ ਬਣਾਣੀ। ਹੁਣ ਉਹ ਸ਼ਹੀਦਾਂ ਰਹੀਆਂ ਕੋਈ। ਚਲੋ ਹੁਣ ਤੇਲਾਂ ਵਾਲੀਆਂ ਰੋਟੀਆਂ ਲਾਇਆ ਕਰਾਂਗੇ। ਹੁਣ ਤੇਲਾਂ ਵਾਲੀ ਰੋਟੀਆਂ ਲਾਇਆ ਕਰਾਂਗੇ। ਕੈਮਰਾਮੈਨ ਨੇ ਇੱਕ ਵਾਰੀ ਕੈਮਰਾ ਇਹਨੂੰ ਕਮਾਈ, ਉਦੋਂ ਮੈਂ ਤੇਲ ਦਿਖਾਏ ਸੀ, ਨਿੱਕੇ ਨਿੱਕੇ ਸੀ ਸਾਡੇ, ਹੁਣ ਤੇਲ ਸਾਡੇ ਵੱਡੇ ਵੱਡੇ ਹੋ ਗਏ। ਹੋਰ ਤਾਂ ਵੱਡੇ ਵੱਡੇ ਹੋ ਗਏ। ਹਾਂ ਲਾਗੇ ਕਰਕੇ ਦਿਖਾ ਦੇ ਕੈਮਰਾਮੈਨ। ਅਸੀਂ ਜੀ ਛਾਵੇਂ ਬੈਠੇ ਆ, ਕੈਮਰਾਮੈਨ ਵਿਚਾਰਾ ਬਹੁਤ ਧੁੱਪ ਦੇ ਵਿੱਚ ਖੜਾ ਐ, ਲੋਹਾ ਪਿਆ ਹੈ ਵੀ ਸਾਡਾ ਨੰਬਰਦਾਰ ਆ, ਤੇ ਇਹਦੀ ਮਿਹਰਬਾਨੀ ਹੈ ਸਾਨੂੰ ਟਾਈਮ ਦੇ ਦਿੰਦਾ। ਸਾਡੇ ਕੋਲ ਬਾਜੇ ਟਾਈਮ ਕੈਮਰਾਮੈਨ ਨਹੀਂ ਹੁੰਦਾ, ਕਦੀ ਕੋਈ ਬੰਦਾ ਹੁੰਦਾ, ਕਦੀ ਕੋਈ ਬੰਦਾ ਹੁੰਦਾ, ਤਾਂ ਦੱਸਣਾ ਪੈਂਦਾ ਵੀ ਇੱਧਰ ਕਰ ਉੱਧਰ ਕਰ। ਬੰਦੇ ਕਹਿੰਦੇ ਆ ਵੀ ਇਹ ਪਤਾ ਨਹੀਂ ਕੋਲੋਂ ਕਹੀ ਜਾਂਦਾ। ਕੋਲੋਂ ਮੈਂ ਕੀ ਕਹਾਂ ਵੀ ਅੱਜ ਨੰਬਰਦਾਰ ਆ, ਕੱਲ ਨੂੰ ਕਿਸੇ ਮੁੰਡੇ ਨੂੰ ਫੜਾਉਣਾ ਪੈਣਾ, ਹੋਰ ਨੂੰ ਕਦੀ ਇੱਥੋਂ ਹੀ ਕਿਸੇ ਮੁੰਡੇ ਨੂੰ ਫੜਾਉਣਾ ਪੈਂਦਾ, ਅਣਜਾਣ ਬੰਦਿਆਂ ਨੂੰ। ਫਿਰ ਅਣਜਾਣ ਬੰਦੇ ਨੂੰ ਦੱਸਣਾ ਪੈਂਦਾ ਵੀ ਐਂ ਰੱਖੀ, ਵੀ ਐਂ ਨੂੰ ਰੱਖੀ, ਵੀ ਇਦਾਂ ਦੇਖੀ ਵੀ ਅਸੀਂ ਵਿਚਾਰੇ ਆ ਕਿ ਨਹੀਂ। ਇਹ ਗੱਲਾਂ ਤਾਂ ਕਰੀ ਦੀਆਂ। ਤੇ ਠੀਕ ਹੈ ਜੀ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਤੁਹਾਨੂੰ ਗਾਂਹ ਕੁਛਾ ਹੋਈ। ਹਾਂ ਤੁਹਾਨੂੰ ਪਨੀਰੀ ਦਾ ਦਿਖਾ ਦੀ। ਪਨੀਰੀ ਦਾ ਦਿਖਾਵਾਂਗੇ ਜੀ। ਹਾਂਜੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਸਾਡਾ ਜਿਹੜਾ ਕਣ ਲਾਇਆ ਸੀ ਉਹ ਕਿੱਥੇ ਪਹੁੰਚਿਆ ਤੇ ਕੀ ਉਹਦੇ 'ਚ ਅਸੀਂ ਤਜਰਬਾ ਕੀਤਾ ਤੇ ਕੀ ਖੂਬੀ ਆ, ਕੀ ਗੱਲਬਾਤ ਆ। ਆਓ ਤੁਹਾਨੂੰ ਕਣ ਵਿਖਾਈਏ। ਦੱਬ ਬਟਨ। ਚਾਲੂ ਚੱਲ ਰਹੀ। ਅੱਛਾ ਜੀ, ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਤੁਹਾਨੂੰ ਕਣ ਦਿਖਾਣਾ ਜਿਹੜਾ ਅਸੀਂ ਲਾਇਆ। ਕਣ ਸਾਧਦੇ ਆ ਗੰਡਿਆਂ ਨੂੰ, ਵਸਲ, ਪਿਆਜ਼। ਤੇ ਉਹ ਅਸੀਂ ਇੱਕ ਬੰਦਾ ਆਇਆ ਬੜਾ ਕਾਰੀਗਰ ਸੀਗਾ ਸਬਜ਼ੀਆਂ ਦਾ, ਉਹ ਪੁਰਾਣਾ ਕਾਰੀਗਰ ਸੀ। ਉਹ ਕਹਿੰਦਾ ਸੀ ਵੀ ਇਹ ਕਾਮਯਾਬ ਨਹੀਂ ਹੋਣਾ, ਵੀ ਇੱਥੇ ਕਹਿੰਦਾ ਜੇ ਕਾਮਯਾਬ ਹੋਵੇ ਫਿਰ ਸਿੰਧੋਂ ਕੌਣ ਮੰਗਾਵੇ। ਅਸੀਂ ਸਿੰਧ ਤੋਂ ਅੱਜ ਕੱਲ੍ਹ ਪਨੀਰੀ ਮੰਗਾ ਕੇ ਨਾ ਤੇ ਇੱਥੇ ਕਣ ਲਾਉਂਦੇ ਹਾਂ। ਤੇ ਉਹ ਤਾਂ ਕਰਕੇ ਫਿਰ ਐਤਕੀ ਅਸੀਂ ਆਪਣਾ ਤਜਰਬਾ ਕੀਤਾ ਵੀ ਆਪਣਾ ਗੱਡ ਕੇ ਦੇਖੀਏ ਵੀ ਇਹ ਕੀ ਬਣਦਾ। ਤੇ ਮੈਂ ਉਹ ਕਹਿੰਦਾ ਵੀ ਇਹ ਵੀ ਕਾਮਯਾਬ ਨਹੀਂ ਹੋਣਾ। ਮੈਂ ਕਿਹਾ ਚਲੋ ਯਾਰ ਕਾਮਯਾਬ ਨਾ ਹੋਵੇ ਇਹ ਤਾਂ ਮਨਖ ਨਾ ਰਹੂਗਾ ਦਿਲ ਦੇ ਵਿੱਚ ਵੀ ਅਸੀਂ ਇਹ ਪੰਗਾ ਨਹੀਂ ਲਿਆ, ਵੀ ਲਾ ਕੇ ਨਹੀਂ ਦੇਖਿਆ। ਅਸੀਂ ਸਾਡਾ ਕੰਮ ਸੀ ਲਾਣਾ, ਮਿਹਨਤ ਕਰਨੀ, ਗਾਂ ਹੋ ਗਿਆ ਠੀਕ ਆ, ਨਾ ਹੋਇਆ ਤਾਂ ਵੀ ਉਹਦੀ ਮਰਜ਼ੀ। ਤੇ ਇਹਦੀ ਕੋਈ ਬਰੀਕੀਆਂ, ਕੋਈ ਗੱਲਾਂ ਤੁਹਾਨੂੰ ਦੱਸਦੇ ਆ। ਇੱਥੇ ਕੈਮਰਾਮੈਨ ਤੈਨੂੰ ਜਾਣਾ ਪੈਣਾ ਉਹਨੂੰ, ਇਹਦੀ ਕੋਈ ਬਰੀਕੀ ਦੀ ਗੱਲਬਾਤ ਕੋਈ ਤੁਹਾਨੂੰ ਦੱਸਦੇ ਆ ਵੀ ਹੁਣ ਤੱਕ ਕੀ ਸੂਰਤ ਹਾਲ ਆ। ਜਿਹੜਾ ਵਿੱਚ ਡਿਲਾ ਘਾਹ ਦਿਖਦਾ, ਕਣ ਹਜੇ ਨਿੱਕਾ ਜਿਹੜਾ ਹੈ ਨਾ, ਵਿੱਚ ਕਿਤੇ ਕਿਤੇ ਡਿਲਾ ਘਾਹ ਅਸੀਂ ਪੱਟ ਦੇਣਾ, ਇਹ ਹੱਥਾਂ ਨਾਲ ਪੱਟ ਦੇਣਾ, ਪਿੱਛੇ ਕਣ ਰਹਿ ਜਾਣਾ। ਕਣ ਹਜੇ ਨਿੱਕਾ। ਤੁਸੀਂ ਦੱਸੋ ਜੀ ਕੋਈ ਗੱਲਬਾਤ ਇਹਦੀ। ਅੱਛਾ ਜੀ, ਦੇਖੋ ਕਣ ਦੀ ਜਿਹੜੀ ਜਰਮੀਨੇਸ਼ਨ ਆ ਨਾ ਉਹ ਕੋਈ 95% ਦੇ ਕਰੀਬ ਹੈ, ਬੜੀ ਕਾਮਯਾਬ। ਇਸ ਗਰਮੀ 'ਚ ਜਿਹੜਾ ਵਾ ਨਾ ਇਹਦਾ ਉੱਗਣਾ ਬੜਾ ਮੌਜੂਦੇ ਵਾਲੀ ਗੱਲ ਆ। ਕਣ ਬੜਾ ਅੱਛਾ ਜਿਹੜਾ ਵਾ ਨਾ ਉੱਗ ਰਿਹਾ ਵਾ। ਤੇ ਇਹਦੇ 'ਚ ਬਸ ਅਸੀਂ ਇੱਕ ਚੀਜ਼ ਦਾ ਖਿਆਲ ਰੱਖਿਆ ਵਾ
ਕਿ ਇਹਨੂੰ ਸਵੇਰ ਸ਼ਾਮ ਪਾਣੀ ਦੇਈਦਾ, ਇੰਨਾ ਕਿ ਜ਼ਿਆਦਾ ਪਾਣੀ ਨਹੀਂ, ਤਾਂ ਕਿ ਨਮੀ ਜੀ ਰਵੇ, ਕਿਉਂਕਿ ਪਾਣੀ ਅਗਰ ਖੜਾ ਹੋ ਜੇ ਤੇ ਸੜ ਜਾਂਦਾ। ਤੇ ਸਾਡੀ ਇੱਕ ਦੋ ਪਿੱਛੇ ਕਿਆਰੀਆਂ ਜਿਹੜੀਆਂ ਨਾ ਪਿਛਲੇ ਪਾਸੇ ਉਹ ਸੜੀਆਂ ਵੀ ਆ। ਤੇ ਇਹਦੇ 'ਚ ਅਸੀਂ ਬਸ ਇਹੀ ਟੈਕਨੀਕ ਰੱਖੀ ਹੈ ਕਿ ਪਾਣੀ ਸਵੇਰ ਸ਼ਾਮ ਫੁਹਾਰੇ ਨਾਲ ਦੇਈਦਾ ਵਾ, ਔਰ ਉਹ ਵੀ ਪਾਣੀ ਇੰਨਾ ਕੁ ਦੇਈਦਾ ਵੀ ਪਾਣੀ ਖੜਾ ਨਾ ਹੋਵੇ। ਤੇ ਇਨਸ਼ਾ ਅੱਲਾਹ ਤਾਲਾ ਉਮੀਦ ਆ ਕਿ ਸਾਡਾ ਪ੍ਰੋਜੈਕਟ ਜਿਹੜਾ ਨਾ ਕਾਮਯਾਬ ਰਹੇਗਾ। ਤੇ ਅੱਗੇ ਜਿਸ ਤਰ੍ਹਾਂ ਇਹ ਇਹਦੀ ਮਜ਼ੀਦ ਪੇਸ਼ਰਫਤ ਹੋਏਗੀ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ। ਤੇ ਇਹਦੇ ਡੀਲਾ ਘਾਹ ਵਾ, ਇਹ ਇਨਸ਼ਾ ਅੱਲਾਹ ਤਾਲਾ ਨਾ ਕੱਲ੍ਹ ਜਾਂ ਪਰਸੋਂ ਤੱਕ ਇਹ ਸਾਰੀਆਂ ਕਿਆਰੀਆਂ ਸਾਫ਼ ਹੋ ਜਾਣਗੀਆਂ ਤੇ ਕਣ ਜਿਹੜਾ ਨਾ ਬੜੀ ਤੇਜ਼ੀ ਨਾਲ ਅੱਗੇ ਚਲੇਗਾ। ਇਹ ਵੱਡਾ ਮਸਲਾ ਸਭ ਤੋਂ ਇਹਦਾ ਜਰਮੀਨੇਸ਼ਨ ਦਾ ਹੁੰਦਾ ਵਾ, ਤੇ ਫਿਰ ਇਹਦਾ ਹੁੰਦਾ ਕਿ ਸਸਟੇਨ ਕਰ ਜੇ। ਤੇ ਇਹ ਜਰਮੀਨੇਸ਼ਨ ਵੀ ਇਹਦੀ ਹੋ ਗਈ ਯਾਰ, ਇਹ ਕੁਛ ਸਸਟੇਨ ਵੀ ਕਰ ਗਿਆ ਵਾ। ਉਮੀਦ ਆ ਕਿ ਇਨਸ਼ਾ ਅੱਲਾਹ ਤਾਲਾ ਨਾ ਇਹ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਵਾਂਗੇ। ਤੇ ਜਿਸ ਤਰ੍ਹਾਂ ਬਾਕੀ ਅਪਡੇਟ ਅਸੀਂ ਕਰਦੇ ਰਹਾਂਗੇ ਤੁਹਾਨੂੰ। ਅੱਲਾਹ ਹਾਫਿਜ਼।